ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 16 ਮਈ ਦਿਨ ਸੋਮਵਾਰ ਤੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਸੁਵਿਧਾ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕੌਨਸਨ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਵੱਖ-ਵੱਖ ਚੋਣ ਸਰਵੇਖਣਾਂ ਦੇ ਵਿੱਚ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਵਾਪਸੀ। ਜੀ ਬੇਸ਼ੱਕ ਇਹ ਜਿਹੜੇ ਚੋਣ ਸਰਵੇਖਣ ਨੇ, ਇਹਨਾਂ ਦੇ ਉੱਤੇ ਅੱਖਾਂ ਮੀਚ ਕੇ ਤਾਂ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਜੇ ਪਿਛਲੇ ਸਮੇਂ ਦਾ ਵੀ ਆਪਾਂ ਲਾਈਏ ਲੇਖਾ ਜੋਖਾ, ਤਾਂ ਚੋਣ ਸਰਵੇਖਣ ਜਿਹੜੇ ਨੇ ਬਹੁਤੀ ਵਾਰੀ ਜਿਹੜਾ ਉਹ ਫਲਾਪ ਹੋਏ ਨੇ। ਪਰ ਫਿਰ ਵੀ ਦਿਲਚਸਪੀ ਜਿਹੜੀ ਹੈ ਜੀ ਉਹ ਪੜ੍ਹਨ ਵਾਲਿਆਂ ਦੀ, ਸੁਣਨ ਵਾਲਿਆਂ ਦੀ ਇਹਨਾਂ ਦੇ ਵਿੱਚ ਜਿਹੜੀ ਹੈ ਜੀ ਉਹ ਬਣੀ ਰਹਿੰਦੀ ਆ। ਔਰ ਜਿਹੜੀਆਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਜਿਹੜਾ ਵੋਟਾਂ ਪੈਣ ਦਾ ਕੰਮ ਜਿਹੜਾ ਜੀ ਉਹ ਪੂਰਾ ਹੋ ਗਿਆ। ਔਰ ਜਿਹੜੇ ਐਗਜ਼ਿਟ ਪੋਲ ਨੇ ਹੁਣ ਉਹਦੇ ਵਿੱਚ ਆਪੋ ਆਪਣੀ ਜਿਹੜੀ ਹੈ ਜੀ ਉਹ ਡਰਾਮੇਬਾਜ਼ੀ ਕਰ ਰਹੇ ਨੇ। ਪੱਛਮੀ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਨੂੰ ਲਗਾਤਾਰ ਦੂਜੀ ਵਾਰੀ ਵੱਡੀ ਜਿੱਤ ਮਿਲਣ ਦਾ ਦਾਅਵਾ ਸਾਰੇ ਹੀ ਤਕਰੀਬਨ ਜਿਹੜੇ ਚੋਣ ਐਗਜ਼ਿਟ ਨੇ ਜੀ ਉਹ ਕਰ ਰਹੇ ਨੇ, ਜਦੋਂ ਕਿ ਅਸਾਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਂਗਰਸ ਤੋਂ ਸੱਤਾ ਜਿਹੜੀ ਹੈ ਜੀ ਉਹ ਖੋਹ ਰਹੀ ਆ। ਇਹਦੇ ਜਿਹੜੇ ਆ ਰਹੇ ਨੇ ਐਗਜ਼ਿਟ ਪੋਲ ਉਹਨਾਂ ਦੇ ਮੁਤਾਬਕ। ਕੇਰਲਾ ਦੇ ਵਿੱਚ ਖੱਬੇ ਪੱਖੀਆਂ ਦੀ ਝੰਡੀ ਆ, ਜਦੋਂ ਕਿ ਤਾਮਿਲਨਾਡੂ ਦੇ ਵਿੱਚ ਜ਼ਿਆਦਾਤਰ ਸਰਵੇਖਣ ਜਿਹੜੇ ਨੇ ਉਹ DMK ਜੇਤੂ ਜਿਹੜਾ ਦੀ ਉਹ ਵਿਖਾ ਰਹੇ ਨੇ। ਇੱਕ ਸਰਵੇਖਣ ਇਹ ਵੀ ਕਹਿੰਦਾ ਕਿ ਜੈ ਲਲਿਤਾ ਦੀ ਪਾਰਟੀ ਸੱਤਾ ਬਚਾ ਰਹੀ ਆ। ਪੁਡੂਚੇਰੀ ਦੇ ਵਿੱਚ DMK ਕਾਂਗਰਸ ਗੱਠਜੋੜ ਦੀ ਸਰਕਾਰ ਬਣ ਰਹੀ ਆ। 3 ਸਰਵੇਖਣ ਇਹ ਕਹਿੰਦੇ ਆ ਕਿ ਅਸਾਮ ਦੀ 126 ਮੈਂਬਰੀ ਵਿਧਾਨ ਸਭਾ ਦੇ ਵਿੱਚ ਭਾਜਪਾ ਤੇ ਇਹਦੇ ਸਹਿਯੋਗੀ ਜਿਹੜੇ ਨੇ ਅਸਮ ਗਣ ਪਰਿਸ਼ਦ ਤੇ ਬੋਡੋਲੈਂਡ ਪੀਪਲਜ਼ ਫਰੰਟ ਨੂੰ 79 ਤੋਂ 93 ਸੀਟਾਂ ਜਿਹੜੀਆਂ ਉਹ ਮਿਲ ਰਹੀਆਂ ਨੇ। ਬੇਸ਼ੱਕ ਇਹ ਜਿਹੜੇ ਵੱਖੋ ਵੱਖਰੇ ਚੋਣ ਸਰਵੇਖਣ ਆਏ ਨੇ, ਪਰ ਇਹਨਾਂ ਦੇ ਵਿੱਚ ਇੱਕ ਥੋੜੀ ਜਿਹੀ ਹਾਸੋਹੀਣੀ ਗੱਲ ਇਹ ਆ ਕਿ ਕਈ ਜਿਹੜੇ ਚੋਣ ਸਰਵੇਖਣ ਨੇ, ਜੇ ਉਹਨਾਂ ਨੂੰ ਆਪਸ ਦੇ ਵਿੱਚ ਕੰਪੈਰੀਜ਼ਨ ਕਰੀਏ, ਕਿਤੇ ਇੱਕ ਪਾਰਟੀ ਨੂੰ ਜੇ ਜਿਹੜਾ ਜੀ ਉਹ 23 ਸੀਟਾਂ ਦੇ ਰਿਹਾ ਤੇ ਦੂਜੇ ਪਾਸੇ ਜਿਹੜਾ ਜੀ ਉਹ 43 ਦੇਈ ਜਾਂਦਾ। 20 ਸੀਟਾਂ ਦਾ ਜਿਹੜਾ ਜੀ ਉਹ ਫਰਕ ਕਿਵੇਂ ਹੋ ਸਕਦਾ ਚੋਣ ਸਰਵੇਖਣਾਂ ਦਾ? ਇਹ ਆਪਣੇ ਆਪ ਦੇ ਵਿੱਚ ਜਿਹੜੀ ਹੈ ਜੀ ਉਹ ਇੱਕ ਵੱਡਾ ਸਵਾਲ ਹੈ। ਪਰ ਦੂਜੇ ਪਾਸੇ ਕੁਝ ਚੈਨਲ ਇਸ ਤਰ੍ਹਾਂ ਦੇ ਵੀ ਹੈਗੇ ਨੇ ਜਿਹੜੇ ਇਸ ਚੱਕਰ ਦੇ ਵਿੱਚ ਨਹੀਂ ਪੈਂਦੇ ਚੋਣ ਸਰਵੇਖਣਾਂ ਦੇ, ਤੇ ਉਹ ਅਜੇ ਵੀ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਚੁੱਪ ਨੇ। ਇਹ ਰੁਝਾਨ, ਇਹ ਟ੍ਰੈਂਡ ਜਿਹੜਾ ਜੀ ਪਿਛਲੇ ਕੁਝ ਸਾਲਾਂ ਤੋਂ ਇੱਥੇ ਬੜਾ ਵੱਡਾ ਹੋਇਆ ਜੀ। ਔਰ ਖਾਸ ਤੌਰ ਦੇ ਉੱਤੇ ਇਹ ਆਪਣੇ ਆਪ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਮਾਫੀਆ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਉੱਭਰਿਆ। ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ ਉਹ ਚੋਣ ਸਰਵੇਖਣਾਂ ਦੇ ਰਾਹੀਂ ਪੈਸੇ ਲੈ ਕੇ ਕਿਸੇ ਨੂੰ ਖੁਸ਼ ਕਰਦੀਆਂ ਨੇ ਤੇ ਜਿਹੜੇ ਪੈਸੇ ਨਹੀਂ ਦਿੰਦੇ ਉਹਨਾਂ ਨੂੰ ਨਾਰਾਜ਼ ਕਰਦੀਆਂ ਨੇ। ਜੀ ਬਿਲਕੁਲ ਜੀ, ਕਿਤੇ C ਵੋਟਰ, ਕਿਤੇ A ਵੋਟਰ, ਕਿਤੇ B ਵੋਟਰ, ਇੱਦਾਂ ਦੇ ਬਹੁਤ ਜ਼ਿਆਦਾ ਉਹ ਤੁਰੇ ਫਿਰਦੇ ਨੇ। ਅਗਲੇ ਜੇ ਆਪਾਂ ਗੱਲ ਕਰੀਏ, ਜਥੇਦਾਰਾਂ ਨੇ ਫਿਰ ਦਿਖਾਈ ਸਿਰਗਰਮੀ। ਇਹ ਕਾਫੀ ਮਹੀਨਿਆਂ ਤੋਂ ਬਾਅਦ ਜੀ, ਜਦੋਂ ਅਸਲ ਦੇ ਵਿੱਚ ਅਕਾਲ ਤਖਤ ਤੋਂ ਜਿਹੜਾ ਸੀਗਾ ਜੀ ਮਾਫੀ ਦਿੱਤੀ ਗਈ ਸੀ ਸਰਸੇ ਵਾਲੇ ਨੂੰ, ਮੁੜ ਕੇ ਉਹ ਮਾਫੀ ਵਾਪਸ ਲੈ ਲਈ ਗਈ। ਜਿਹੋ ਜਿਹਾ ਬਾਈਕਾਟ ਜਿਹੜਾ ਸੀਗਾ ਜੀ ਉਹ ਇਹਨਾਂ ਜਥੇਦਾਰਾਂ ਦਾ ਹੋਇਆ, ਲੋਕਾਂ ਨੇ ਨਕਾਰ ਦਿੱਤੇ। ਉਦੋਂ ਬਾਅਦ ਇਹ ਫੋਟੋਆਂ ਖਿਚਾਉਣ ਤੇ ਲਿਖਤੀ ਜਿਹੜੇ ਪ੍ਰੈਸ ਨੋਟ ਸੀਗੇ ਉਹਨਾਂ ਤੱਕ ਹੀ ਸੀਮਤ ਜਿਹੜੇ ਸੀਗੇ ਉਹ ਰਹਿ ਗਏ। ਪਰ ਹੁਣ ਇੱਕ ਵਾਰੀ ਫਿਰ ਇਹਨਾਂ ਦੀ ਸਰਗਰਮੀ ਜਿਹੜੀ ਹੈ ਜੀ ਉਹ ਨਜ਼ਰ ਜਿਹੜੀ ਆ ਉਹ ਆ ਰਹੀ ਹੈ। ਇੱਕ ਤਾਂ ਅਮਰੀਕਾ ਦੇ ਸ਼ਹਿਰ ਵਰਜੀਨੀਆ ਦੇ ਗੁਰਦੁਆਰੇ ਦੇ ਵਿੱਚ ਅੰਮ੍ਰਿਤ ਸੰਚਾਰ ਦੀ ਜਿਹੜੀ ਮਰਿਆਦਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਉਹਨਾਂ ਦਾ ਪੱਖ ਰੱਖਣ ਦੇ ਵਾਸਤੇ 4 ਤਰੀਕ ਨੂੰ ਅਕਾਲ ਤਖਤ ਦੇ ਉੱਤੇ ਜਿਹੜਾ ਜੀ ਉਹ ਤਲਬ ਜਿਹੜਾ ਜੀ ਉਹ ਕੀਤਾ ਗਿਆ। ਔਰ ਇਹਦੇ ਨਾਲ ਜਥੇਦਾਰਾਂ ਨੇ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਊਟੀ ਦੇ ਪੁਰਾਤਨ ਦਰਵਾਜ਼ਿਆਂ ਦੀ ਸੇਵਾ ਵਿੱਚ ਦੇਰੀ ਦੇ ਵਾਸਤੇ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਕੋਲੋਂ ਜਿਹੜਾ ਜੀ ਉਹ ਲਿਖਤੀ ਜਵਾਬ ਜਿਹੜਾ ਜੀ ਉਹ ਮੰਗਿਆ ਹੈ ਕਿ ਦੱਸਿਆ ਜਾਵੇ ਕਿ ਇਹ ਦੇਰੀ ਜਿਹੜੀ ਹੈ ਜੀ ਉਹ ਕਿਉਂ ਹੋ ਰਹੀ ਆ।
ਔਰ ਇਹਦੇ ਨਾਲ ਜਿਹੜੇ ਸਰਬੱਤ ਖਾਲਸਾ ਦੇ ਵਿੱਚ ਐਲਾਨੇ ਗਏ ਸੀਗੇ ਜੀ ਜਥੇਦਾਰ, ਉਹਨਾਂ ਦੇ ਬਾਰੇ ਵੀ ਜਿਹੜਾ ਦੀ ਇਹ ਆਖਿਆ ਗਿਆ ਕਿ ਉਹਨਾਂ ਨੇ ਪੰਥ ਦੇ ਵਿੱਚੋਂ ਛੇਕੇ ਹੋਏ ਵਿਅਕਤੀ ਤੋਂ ਜਿਹੜਾ ਦੀ ਉਹ ਸਰੋਪਾ ਜਿਹੜਾ ਦੀ ਉਹ ਲਿਆ। ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹ ਆਪੇ ਹੀ ਇੱਕ ਕਿਸਮ ਦੇ ਨਾਲ ਪੰਥ ਦੇ ਵਿੱਚੋਂ ਜਿਹੜਾ ਦੀ ਉਹ ਬਾਹਰ ਚਲੇ ਗਏ, ਭਾਵ ਕਿ ਛੇਕੇ ਗਏ ਜੀ। ਸੋ ਇਹ ਜਿਹੜੀ ਨਵੀਂ ਸਰਗਰਮੀ ਆ, ਇਹ ਜਿਹੜੀ ਸਿਆਸਤ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਆ ਜੀ ਉਹ ਜੁੜੀ ਕਹੀ ਜਾ ਰਹੀ ਹੈ ਕਿ ਜਿਵੇਂ ਚੋਣਾਂ ਦਾ ਵਰ੍ਹਾ ਆ ਰਿਹਾ ਜੀ, ਉਹਦੇ ਵਿੱਚ ਇੱਕ ਵਾਰੀ ਫਿਰ ਇਹ ਜਥੇਦਾਰ ਜਿਹੜੇ ਨੇ ਜੀ ਉਹਨਾਂ ਨੂੰ ਸਰਗਰਮ ਕਰਨ ਦੇ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਹੁਣ ਕਿੰਨੇ ਕੁ ਸਰਗਰਮ ਹੁੰਦੇ ਨੇ, ਕਿੱਦਾਂ ਦੇ ਫੈਸਲੇ ਆਉਂਦੇ ਨੇ, ਇਹਦੇ ਉੱਤੇ ਬਹੁਤਾ ਕੁਝ ਜਿਹੜਾ ਜੀ ਉਹ ਨਿਰਭਰ ਕਰੂਗਾ। ਜੀ ਜੀ, ਅਗਲੀ ਗੱਲ ਕਰਦੇ ਹਾਂ। ਜਿਹੜੀ ਖਬਰ ਕੀਤੀ ਸੀ ਵੀ ਥਾਣੇਦਾਰ ਨੂੰ ਬੰਨ੍ਹ ਲਿਆ ਸੀਗਾ ਲੋਕਾਂ ਨੇ, ਉਹਨਾਂ ਦੇ ਖਿਲਾਫ, ਲੋਕਾਂ ਖਿਲਾਫ ਮਾਮਲਾ ਦਰਜ। ਬਿਲਕੁਲ ਜੀ, ਐਕਚੁਅਲੀ ਇਹ ਆਪਾਂ ਕੱਲ ਵੀ ਗੱਲ ਜਿਹੜੀ ਕੀਤੀ ਸੀਗੀ ਕਿ ਬੜੀ ਇਹ ਅਨਫੋਰਚੂਨੇਟ ਜਿਹੜਾ ਜੋ ਕੁਛ ਹੋਇਆ ਜੀ, ਜਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹਨਾਂ ਨੇ ਤੱਤੇ ਹੋ ਕੇ ਜੀ ਆਪਣੇ ਕਾਨੂੰਨ ਜਿਹੜਾ ਸੀਗਾ ਜੀ ਉਹ ਹੱਥ ਦੇ ਵਿੱਚ ਲਿਆ। ਉਦੋਂ ਜਿਹੜੇ ਪੁਲਿਸ ਵਾਲੇ ਸੀ ਇਹਨਾਂ ਨੂੰ ਛੁਡਵਾ ਕੇ ਲੈ ਗਏ। ਨਿਰਸੰਦੇਹ ਇਹ ਬਹੁਤ ਮਾੜਾ ਰੁਝਾਨ ਜਿਹੜਾ ਜੀ ਉਹ ਤੁਰ ਪਿਆ, ਕਿਉਂਕਿ ਇਹਦੇ ਨਾਲ ਇਉਂ ਹੁੰਦਾ ਜੀ, ਮਾੜੇ ਰੁਝਾਨ ਦੀ ਗੱਲ ਇਸ ਕਰਕੇ ਆ ਕਿ ਜਦੋਂ ਬਾਅਦ ਦੇ ਵਿੱਚ ਪੁਲਿਸ ਦੀ ਕਾਰਵਾਈ ਹੁੰਦੀ ਹੈ ਜੀ, ਮੁੜ ਕੇ ਫਿਰ ਕੋਈ ਪੁੱਛਦਾ ਨੀਗਾ ਜੀ। ਉਹਨਾਂ ਪਰਿਵਾਰਾਂ ਨੂੰ ਬੜੇ ਲੰਮੇ ਸਮੇਂ ਤੱਕ ਜਿਹੜਾ ਜੀ ਉਹ ਭੁਗਤਣਾ ਪੈਂਦਾ। ਹੁਣ ਪੁਲਿਸ ਤੇ SI ਨਰਜੀਤ ਸਿੰਘ ਨਾਲ ਜਿਹੜਾ ਇੱਥੇ ਬਟਾਲੇ ਦੇ ਨੇੜੇ ਕੁੱਟਮਾਰ ਕਰਨੀ, ਉਹਦੀ ਬੈਲਟ ਸਟਾਰ ਜਿਹੜੇ ਉਹਦੇ ਲਾ ਲੈਣੇ, ਉਹਦੀ ਵਰਦੀ ਪਾ ਦੇਣੀ, ਇਹਦੇ ਮਾਮਲੇ ਦੇ ਵਿੱਚ ਹਾਲਾਂਕਿ 29 ਵਿਅਕਤੀਆਂ ਦੇ ਖਿਲਾਫ ਜਿਹੜਾ ਦੀ ਮਾਮਲਾ ਦਰਜ ਕੀਤਾ ਗਿਆ, ਪਰ 9 ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁੱਖ ਤੌਰ ਦੇ ਉੱਤੇ 9 ਨੂੰ ਹੀ ਜਿਹੜਾ ਦੀ ਉਹ ਇੱਥੇ ਰੱਖਿਆ ਗਿਆ। ਪੁਲਿਸ ਨੇ ਦੱਸਿਆ ਕਿ ਵੱਖ-ਵੱਖ ਟੀਮਾਂ ਜਿਹੜੀਆਂ ਦੀ ਉਹ ਬਣਾ ਕੇ ਭੇਜੀਆਂ ਗਈਆਂ ਨੇ ਤੇ ਬਾਕੀਆਂ ਨੂੰ ਅਰੈਸਟ ਜਿਹੜਾ ਦੀ ਛੇਤੀ ਕਰ ਲਿਆ ਜਾਊਗਾ। ਕੱਲ ਤੱਕ ਜਿਹੜਾ ਇਹ ਕਿਹਾ ਜਾ ਰਿਹਾ ਸੀਗਾ ਕਿ ਥਾਣੇਦਾਰ ਨੂੰ ਜਿਹੜਾ ਜੀ ਸਸਪੈਂਡ ਕੀਤਾ ਜਾਊਗਾ, ਅੱਜ ਉਹਨੂੰ ਇਨਾਮ ਦੇ ਦਿੱਤਾ ਤੇ ਇੱਕ ਸਰਟੀਫਿਕੇਟ ਜਿਹੜਾ ਦੀ ਉਹ ਜਾਰੀ ਕਰ ਦਿੱਤਾ। ਤਾਂ ਇਹ ਕਿਹਾ ਗਿਆ ਜੀ ਕਿ ਉਹਨੇ ਪੇਸ਼ੈਂਸ ਜਿਹੜੀ ਸੀ ਇਹਦੇ ਦੌਰਾਨ ਬਹੁਤ ਰੱਖੀ। ਜਿਹੜਾ ਟਰੈਕਟਰ ਚਲਾਉਣ ਵਾਲਾ ਸੀਗਾ ਜਿਹਦੀ ਵਜ੍ਹਾ ਕਰਕੇ ਹਾਦਸਾ ਵਾਪਰਿਆ, ਜਿਹੜਾ ਰੋਂਗ ਸਾਈਡ ਤੋਂ ਆ ਰਿਹਾ ਸੀਗਾ, ਉਹਨੂੰ ਵੀ ਵੱਖ-ਵੱਖ ਧਾਰਾਵਾਂ ਦੇ ਤਹਿਤ ਜਿਹੜਾ ਜੀ ਉਹ ਕੇਸ ਦਰਜ ਕਰਕੇ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਹੁਣ ਸਵਾਲ ਇਹ ਹੈ ਜੀ ਕਿ ਜਿਹੜਾ ਐਡਾ ਵੱਡਾ ਮਾਮਲਾ ਦਰਜ ਕਰ ਲਿਆ ਗਿਆ, ਹੁਣ ਉਹਨਾਂ ਲੋਕਾਂ ਦੀ ਜਿਹੜੀ ਪੈਰਵਾਈ ਆ ਉਹ ਕੌਣ ਕਰੂਗਾ ਜੀ? ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜੀ। ਤਾਂ ਕਰਕੇ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਹੁੰਦੇ ਨੇ ਉਹ ਚੰਗਾ ਰੁਝਾਨ ਜਿਹੜਾ ਜੀ ਕਦੀ ਵੀ ਨਹੀਂ ਕਹੇ ਜਾ ਸਕਦੇ। ਹਾਂ, ਇੰਨਾ ਜ਼ਰੂਰ ਹੈ ਕਿ ਕੱਲ ਵੀ ਜਦੋਂ ਜਿਹੜੀ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਸੀਗੀ ਮੁੱਖ ਮੰਤਰੀ ਹੋਰਾਂ ਦੇ ਨਿਵਾਸ ਦੇ ਉੱਤੇ, ਸਭ ਕੁਝ ਤੋਂ ਬਾਅਦ ਉਹਦੇ ਵਿੱਚ ਇੱਕ ਪੱਤਰਕਾਰ ਨੇ ਜਿਹੜਾ ਨਾ ਜੀ ਉਹ ਸਵਾਲ ਕੀਤਾ ਸੀਗਾ, ਉਹ ਆਈ ਥਿੰਕ ਡਿਫਰੈਂਟ ਟਾਈਪ ਦਾ ਸਵਾਲ ਸੀਗਾ ਕਿ ਹੋਪਲੈਸਨੈਸ ਜਿਹੜੀ ਹੈ ਜੀ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਵੱਧ ਰਹੀ ਹੈ। ਇਹ ਉਹੀ ਹੈ ਜੀ ਸਾਰਾ ਕੁਝ। ਹਰ ਬੰਦਾ ਇਹ ਸੋਚਦਾ ਜੀ ਕੁਝ ਨਹੀਂ ਹੋਣਾ। ਇਹ ਆਮ ਤੁਸੀਂ ਡਾਇਲਾਗ ਜਿਹੜਾ ਦੀ ਸੋਸ਼ਲ ਮੀਡੀਆ ਦੇ ਉੱਤੇ ਵੀ ਸੁਣਦੇ ਹੋਵੋਗੇ ਲਿਖਿਆ ਹੋਇਆ ਕਿ ਕੁਝ ਨਹੀਂ ਹੋਣਾ। ਲੋਕ ਜਿਹੜੇ ਉਹ ਹੋਪਲੈਸਨੈਸ ਵੱਲ ਨੂੰ ਜਿਹੜਾ ਦੀ ਉਹ ਵੱਧ ਰਹੇ ਨੇ, ਇਹ ਉਹਦੇ ਵਿੱਚੋਂ ਹੀ ਨਿਕਲੀਆਂ ਹੋਈਆਂ ਚੀਜ਼ਾਂ ਨੇ। ਜੀ ਜੀ, ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ, ਪਟਿਆਲਾ ਦੇ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਕੁਛ ਨਸ਼ੇੜੀ ਭੱਜ ਗਏ ਤੇ ਬੱਸ ਅਗਵਾ ਕਰ ਲਈ। ਐਕਚੁਅਲੀ ਜੀ ਜਿਹੜੇ ਨਸ਼ਾ ਛਡਾਊ ਸੈਂਟਰ ਨੇ ਨਾ, ਪਰ ਪਹਿਲਾਂ ਵੀ ਗੱਲ ਕੀਤੀ ਆ, ਇਹ ਨਸ਼ਾ ਛਡਾਉਣ ਵਾਲੇ ਸੈਂਟਰ ਘੱਟ, ਬੁੱਚੜਖਾਨੇ ਜਿਹੜਾ ਜੀ ਉਹ ਜ਼ਿਆਦਾ ਨੇ। ਇਹਨਾਂ ਬੁੱਚੜਖਾਨਿਆਂ ਦੇ ਵਿੱਚ ਬਹੁਤ ਬੁਰੇ ਤਰੀਕੇ ਦੇ ਨਾਲ ਤੰਗ ਪਰੇਸ਼ਾਨ ਜਿਹੜਾ ਜੀ ਨਸ਼ੇੜੀਆਂ ਨੂੰ ਕੀਤਾ ਜਾਂਦਾ, ਉਹਨਾਂ ਨੂੰ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ ਜਾਂਦਾ, ਕੁੱਟਮਾਰ ਕਰਕੇ ਜਿਹੜਾ ਜੀ ਉਹਨਾਂ ਦਾ ਨਸ਼ਾ ਛੁਡਾਇਆ ਜਾਂਦਾ। ਉਹ ਉੱਥੇ ਹਿੰਸਕ ਹੋ ਜਾਂਦੇ ਨੇ ਅਕਸਰ, ਤੇ ਮੁੜ ਕੇ ਫਿਰ ਉੱਥੋਂ ਭੱਜਣ ਦਾ ਰਾਹ ਜਿਹੜਾ ਦੀ ਉਹ ਲੱਭਦੇ ਨੇ। ਬੜਾ ਕੁਛ ਇਹਨਾਂ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਜਿਹੜਾ ਦੀ ਉਹ ਹੁੰਦਾ। ਕਦੇ ਕੁਝ ਕਹਾਣੀਆਂ ਜਿਹੜੀਆਂ ਦੀ ਉਹ ਸਾਹਮਣੇ ਆਉਂਦੀਆਂ ਨੇ। ਕਿਸੇ ਨੇ ਨਸ਼ਾ ਛਡਾਊ ਸੈਂਟਰ ਦੇਖਿਆ ਹੋਵੇ, ਉਹਦੇ ਨੇੜੇ ਤੇੜੇ ਦੀ ਲੰਘੇ, ਚੀਕਾਂ ਕੂਕਾਂ ਦੀ ਆਵਾਜ਼ ਅਕਸਰ ਹੀ ਉੱਥੋਂ ਜਿਹੜੀ ਹੈ ਜੀ ਉਹ ਆਉਂਦੀ ਆ। ਇਹ ਪਟਿਆਲੇ ਦਾ ਇੱਕ ਨਸ਼ਾ ਛਡਾਊ ਸੈਂਟਰ ਸੀਗਾ ਜੀ, ਜਿਹੜਾ ਸਾਕਿਤ ਨਸ਼ਾ ਛਡਾਊ ਸੈਂਟਰ, ਔਰ ਇੱਥੋਂ ਜਿਹੜੇ 3 ਨਸ਼ੇੜੀ ਸੀਗੇ ਜੀ ਉਹ ਭੱਜ ਗਏ। ਸਵੇਰ ਦਾ ਟਾਈਮ ਇਹਨਾਂ ਨੇ ਚੁਣਿਆ ਜੀ, ਜਦੋਂ ਬਹੁਤੇ ਮੁਲਾਜ਼ਮ ਜਿਹੜੇ ਜੀ ਉਹ ਉੱਥੇ ਨਹੀਂ ਹੁੰਦੇ, ਇੱਕੋ ਹੀ ਜਿਹੜਾ ਜੀ ਡਿਊਟੀ ਦੇ ਉੱਤੇ ਹੁੰਦਾ। ਉੱਥੋਂ ਇਹ ਜਿਹੜਾ ਜੀ ਚਾਕੂ ਵੀ ਚੁੱਕ ਕੇ ਲੈ ਗਏ, ਔਰ ਇਹਨਾਂ ਨੇ ਭੱਜਣ ਦੇ ਵਾਸਤੇ ਇੱਕ ਬੱਸ ਜਿਹੜੀ ਸੀ, ਮਿੰਨੀ ਬੱਸ, ਉਹਨੂੰ ਅਗਵਾ ਜਿਹੜਾ ਜੀ ਉਹ ਕਰ ਲਿਆ, ਔਰ ਉਹਦੇ ਰਾਹੀਂ ਜਿਹੜਾ ਜੀ ਇਹ ਉੱਥੋਂ ਭੱਜੇ। ਔਰ ਇਹਨਾਂ ਜਿਹੜੇ ਹਸਪਤਾਲ ਦੇ ਵਿੱਚੋਂ 4 ਨੌਜਵਾਨ ਜਿਹੜੇ ਫਰਾਰ ਹੋਏ ਨੇ, ਇਹਦੇ ਵਿੱਚੋਂ ਇੱਕੋ ਦੀ ਪਛਾਣ ਜਿਹੜੀ ਆ ਜੀ ਉਹ ਹੋਈ ਆ। ਬਾਕੀਆਂ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਕੁਝ ਦੂਰੀ ਤੇ ਜਾ ਕੇ ਜਿਹੜਾ ਜੀ ਉਹ ਕਾਬੂ, ਉਹਨੂੰ ਇੱਕ ਨੂੰ ਕਰ ਲਿਆ। 3 ਜਾਣੇ ਜਿਹੜੇ ਆ ਜੀ ਉਹ ਭੱਜਣ ਦੇ ਵਿੱਚ ਸਫਲ ਜਿਹੜਾ ਜੀ ਉਹ ਹੋ ਗਏ। ਜਿਹੜਾ ਬੱਸ ਦਾ ਡਰਾਈਵਰ ਸੀਗਾ ਜੀ, ਉਹਨੇ ਇਹਦੀ ਘਟਨਾ ਦੀ ਜਾਣਕਾਰੀ ਜਿਹੜੀ ਸੀ ਉਹ ਦਿੱਤੀ। ਅਜੇ ਤੱਕ ਇਹਨਾਂ ਦੇ ਜਿਹੜੀ ਗ੍ਰਿਫਤਾਰੀ 3 ਨੇ ਉਹਨਾਂ ਦੀ ਕੋਈ ਖਬਰ ਨਹੀਂ ਹੈ। ਉਹਨਾਂ ਦੇ ਉੱਤੇ ਬੱਸ ਨੂੰ ਚਾਕੂ ਦੀ ਨੋਕ ਦੇ ਉੱਤੇ ਅਗਵਾ ਕਰਨ ਦਾ
ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਇਹ ਪਟਿਆਲੇ ਦੇ ਨੇੜੇ ਤੇੜੇ ਦੇ ਨਾਭੇ, ਸਮਾਣੇ ਤੇ ਘਨੌਰ ਦੇ ਜਿਹੜਾ ਜੀ ਉਹ ਰਹਿਣ ਵਾਲੇ ਦੱਸੇ ਜਾ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹਨਾਂ ਦੀ ਛੁੱਟੀ ਹੋਣ ਵਾਲੀ ਸੀ 3 ਕੁ ਦਿਨਾਂ ਤੱਕ ਇਸ ਨਸ਼ਾ ਛਡਾਊ ਸੈਂਟਰ ਦੇ ਵਿੱਚੋਂ ਦੀ। ਪਰ ਕਹਾਣੀ ਜਿਹੜੀ ਇਹ ਦੱਸੀ ਗਈ ਹੈ ਜੀ ਕਿ ਏਦਾਂ ਉੱਥੋਂ ਨਿਕਲੇ ਨੇ, ਬੱਸ ਜਿਹੜੀ ਹੈ ਜੀ ਉਹ ਲੈ ਕੇ ਫਰਾਰ ਹੋ ਗਏ। ਇਹ ਇੱਕ ਪਾਸੇ ਦੀ ਕਹਾਣੀ ਆ। ਦੂਜੇ ਪਾਸੇ ਦੀ ਕਹਾਣੀ ਜਿਹੜੀ ਹੈ ਜੀ ਬਹੁਤ ਘੱਟ ਸਾਹਮਣੇ ਆਉਂਦੀ ਆ ਕਿ ਅਸਲ ਦੇ ਵਿੱਚ ਇਹਨਾਂ ਨਸ਼ਾ ਛਡਾਊ ਸੈਂਟਰਾਂ ਦੇ ਵਿੱਚ ਡੰਗਰਾਂ ਵਾਂਗੂ ਜਿਹੜਾ ਜੀ ਉਹ ਕਿਵੇਂ ਬਿਹੇਵ ਇਹਨਾਂ ਲੋਕਾਂ ਦੇ ਨਾਲ ਕੀਤਾ ਜਾਂਦਾ ਜੀ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਬੈਂਸ ਭਰਾਵਾਂ ਦਾ ਕੇਬਲ ਵਿਰੁੱਧ ਮੋਰਚਾ ਜਾਰੀ। ਲੱਗੇ ਹੋਏ ਨੇ ਜੀ। ਸਿਮਰਜੀਤ ਸਿੰਘ ਬੈਂਸ ਉਹਨਾਂ ਦੀ ਜਦੋਂ ਗ੍ਰਿਫਤਾਰੀ ਜਿਹੜੀ ਹੋਈ ਹੈ ਜੀ ਉਸ ਤੋਂ ਬਾਅਦ ਉਹ ਬਾਹਰ ਆਏ ਨੇ। ਲਗਾਤਾਰ ਉਹ ਜਿਹੜਾ ਜੀ ਕੇਬਲ ਕੱਟ ਕੇ ਉੱਥੇ ਜਿਹੜਾ ਜੀ ਡਿਸ਼ ਲਾਉਣ ਦੀ ਗੱਲ ਉਹ ਕਰ ਰਹੇ ਨੇ। ਹੁਣ ਇਹ ਵੀ ਪਤਾ ਲੱਗਾ ਕਿ ਕੁਝ ਕੰਪਨੀਆਂ ਨੇ ਜੀ 2 ਕੇਬਲ ਦੀਆਂ ਜਿਨ੍ਹਾਂ ਕੋਲੇ ਰਜਿਸਟ੍ਰੇਸ਼ਨ ਹੈਗੀ ਆ ਇੱਥੇ ਪੰਜਾਬ ਦੇ ਵਿੱਚ, ਪਰ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਇੱਥੇ ਉਹਨਾਂ ਦੀ ਕੰਪਨੀ ਜਿਹੜੀ ਆ ਜੀ ਉਹ ਲਾਉਣ ਨਹੀਂ ਦੇ ਰਿਹਾ। ਉਹਦਾ ਕਾਰਨ ਜਿਹੜਾ ਜੀ ਸਾਰੇ ਜਾਣਦੇ ਨੇ ਕਿ ਇੱਥੇ ਇੱਕ ਧਿਰ ਦਾ ਜਿਹੜਾ ਜੀ ਕਬਜ਼ਾ ਕੇਬਲ ਦੇ ਉੱਤੇ। ਹੁਣ ਉਹ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਕਰਕੇ ਉਹਨਾਂ ਦੇ ਨਾਲ ਇਹ 2 ਨਵੇਂ ਕੇਬਲ ਨੈਟਵਰਕ ਜਿਹੜੇ ਨੇ ਜੀ ਉਹਨਾਂ ਦੇ ਨਾਲ ਹੱਥ ਉਹਨਾਂ ਨੇ ਮਿਲਾਇਆ ਔਰ ਉਹਨਾਂ ਨੇ ਇਹ ਕਿਹਾ ਕਿ ਅੰਮ੍ਰਿਤਸਰ ਤੋਂ ਉਹ ਜਿਹੜਾ ਜੀ ਸ਼ੁਰੂ ਕਰ ਸਕਦੇ ਨੇ ਇਹ ਜਿਹੜੇ ਕੇਬਲ ਹੈ। ਔਰ ਜਿਹੜੇ ਸਿਮਰਜੀਤ ਸਿੰਘ ਬੈਂਸੁਰੀ ਨੇ ਉਹ ਇਹ ਕਹਿੰਦੇ ਨੇ ਕਿ ਉਹਨਾਂ ਦੇ ਵਰਕਰ ਜਿਹੜੇ ਨੇ ਉਹ ਪੂਰੀ ਮਦਦ ਇਹਨਾਂ ਡਿਸ਼ ਜਿਹੜੀਆਂ ਕੇਬਲ ਕੰਪਨੀਆਂ ਨੇ ਉਹਨਾਂ ਦੀ ਕਰਨਗੇ ਤਾਂ ਕਿ ਜਿਹੜਾ ਇੱਕ ਪਾਸੜ ਕਬਜ਼ਾ ਹੈ ਕੇਬਲ ਦੇ ਉੱਤੇ ਉਹ ਤੋੜਿਆ ਜਾ ਸਕੇ। ਬੇਸ਼ੱਕ ਸਿਮਰਜੀਤ ਸਿੰਘ ਬੈਂਸੁਰੀ ਇਹ ਕਬਜ਼ਾ ਜਿਹੜਾ ਤੋੜਨ ਦੇ ਵਾਸਤੇ ਜੱਦੋਜਹਿਦ ਤਾਂ ਵੱਡੀ ਜਿਹੜੀ ਆ ਜੀ ਉਹ ਕਰ ਰਹੇ ਨੇ, ਪਰ ਸਵਾਲਾਂ ਦਾ ਸਵਾਲ ਜਿਹੜਾ ਇਹ ਹੈ ਜੀ ਕਿ ਕੀ ਇਹ ਤੋੜਿਆ ਜਾ ਸਕੂਗਾ, ਕਿਉਂਕਿ ਬਹੁਤ ਵੱਡਾ ਇਹ ਐਕਚੁਅਲੀ ਨੈਟਵਰਕ ਜਿਹੜਾ ਉਹ ਬਣਿਆ ਹੋਇਆ ਪਿਛਲੇ 9 ਸਾਲਾਂ ਦੇ ਦੌਰਾਨ। ਇੰਨਾ ਕੁ ਹੋ ਗਿਆ ਜੀ ਕਿ 1 ਸਾਈਡਡ ਕਬਜ਼ਾ ਉਹਨਾਂ ਦਾ ਜਿਹੜਾ ਜੀ ਉਹ ਹੈ। ਜੇ ਛੋਟੀਆਂ ਕੰਪਨੀਆਂ ਇਹਦੇ ਵਿੱਚ ਆਉਣਗੀਆਂ ਉਹ ਨਹੀਂ ਚਲਾ ਸਕਣਗੀਆਂ ਜੀ ਸ਼ਾਇਦ। ਆਈ ਥਿੰਕ ਜੇ ਵੱਡੀ ਕੰਪਨੀ ਕੋਈ ਆਉਂਦੀ ਆ ਪੰਜਾਬ ਦੇ ਵਿੱਚ ਕੇਬਲ ਦੀ, ਕਿਉਂਕਿ ਹੁਣ ਤੋਂ ਕੁਝ ਮਹੀਨਿਆਂ ਤੋਂ ਬਾਅਦ ਇਹ ਹੋਊਗਾ ਜੀ ਕਿ ਥੋੜਾ ਜਿਹੜਾ ਸਰਕਾਰ ਦਾ ਪ੍ਰਭਾਵ ਹੈ ਉਹ ਘਟ ਜਾਊਗਾ। ਉਸ ਤੋਂ ਬਾਅਦ ਕੋਈ ਵੱਡੀ ਕੰਪਨੀ ਆਵੇ ਤਾਂ ਉਹ ਜਿਹੜਾ ਜੀ ਉਹਨੂੰ ਤੋੜ ਸਕਦੀ ਹੈ। ਛੋਟੀਆਂ ਕੰਪਨੀਆਂ ਜਿਹੜੀਆਂ ਨੇ ਕੀ ਉਹ ਇੱਥੇ ਆ ਕੇ ਸਫਲ ਹੋ ਸਕਣਗੀਆਂ, ਇਹ ਸਵਾਲ ਹੈ ਜੀ ਬਹੁਤ ਵੱਡਾ ਆਪਣੇ ਆਪ 'ਚ। ਜੀ ਜੀ ਬਿਲਕੁਲ, ਚਾਹੇ ਅਕਾਲੀਆਂ ਦੀ ਸਰਕਾਰ ਸੀ ਜਾਂ ਤੋਂ ਪਿਛਲੀ ਸਰਕਾਰ ਸੀ, ਮੈਨੂੰ ਲੱਗਦਾ ਇਹਨਾਂ ਦੇ ਨਾਲ ਕੇਬਲ ਆਪਰੇਟਰਾਂ ਨਾਲ ਇੱਦਾਂ ਹੀ ਹੁੰਦਾ ਰਿਹਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜੇਲ੍ਹਾਂ ਦੇ ਵਿੱਚ ਲੱਗਣ ਲਈ ਕੋਈ ਵੀ ਅਫਸਰ ਤਿਆਰ ਨਹੀਂ। ਜੀ ਕੋਈ ਸਮਾਂ ਤਾਂ ਹੁੰਦਾ ਸੀਗਾ ਕਿ ਇੱਥੇ ਲੱਗਣ ਦੇ ਵਾਸਤੇ ਸਾਰੇ ਜਿਹੜੇ ਉਹ ਤਿਆਰ ਹੁੰਦੇ ਸੀਗੇ, ਪਰ ਹੁਣ ਬਿਲਕੁਲ ਉਲਟ ਜਿਹੜਾ ਜੀ ਹੋ ਰਿਹਾ। ਇੱਥੇ ਹਾਲਾਤ ਜਿਹੜੇ ਇਹ ਬਣੇ ਹੋਏ ਨੇ ਜੀ ਕਿ ਕੋਈ ਅਫਸਰ ਜਿਹੜਾ ਜੀ ਉਹ ਲੱਗਣ ਦੇ ਵਾਸਤੇ ਤਿਆਰ ਨੀਗਾ ਇਹਨਾਂ ਅਹੁਦਿਆਂ ਦੇ ਉੱਤੇ ਜੀ। ਔਰ ਕਾਰਨ ਜਿਹੜਾ ਜੀ ਉਹਦਾ ਇਹ ਕਿਹਾ ਜਾ ਰਿਹਾ ਕਿ ਜੇਲ੍ਹਾਂ ਦੇ ਹਾਲਾਤ ਜਿੰਨੇ ਖਰਾਬ ਹੋਏ ਪਏ ਨੇ ਉਹਦੀ ਵਜ੍ਹਾ ਕਰਕੇ ਕੋਈ ਅਫਸਰ ਜਿਹੜਾ ਜੀ ਉਹ ਰਿਸਕ ਨਹੀਂ ਲੈਣਾ ਚਾਹੁੰਦਾ। ਖਾਸ ਤੌਰ ਦੇ ਉੱਤੇ ਪਿਛਲੇ ਦਿਨਾਂ ਤੋਂ ਜਿਹੜੇ ਗੈਂਗਸਟਰ ਦੀ ਜਿਹੜੀ ਗੱਲ ਚੱਲ ਰਹੀ ਆ ਕਿ ਕਿੰਨੇ ਗੈਂਗਸਟਰ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਬਹਿ ਕੇ ਉੱਥੋਂ ਆਪਰੇਟ ਕਰਦੇ ਨੇ, ਉਹਦੀ ਵਜ੍ਹਾ ਕਰਕੇ ਕੋਈ ਵੀ ਜਿਹੜੇ ਆਫੀਸਰ ਨੇ ਉਹ ਇੱਥੇ ਲੱਗਣ ਨੂੰ ਤਿਆਰ ਨੇਗੇ। ਜਿਹੜੇ ਜੇਲ੍ਹਾਂ ਦੇ ਵਿੱਚ SP ਜਿਹੜੇ ਨੇ ਜਿਨ੍ਹਾਂ ਨੂੰ ਇੱਥੇ ਜੇਲ੍ਹ ਸੁਪਰੀਡੈਂਟੈਂਟ ਲਾਇਆ ਜਾਣਾ ਸੀਗਾ, ਉਸ ਮਸਲੇ ਦੇ ਉੱਤੇ DGP ਜਿਹੜੇ ਨੇ ਪੰਜਾਬ ਦੇ ਉਹਨਾਂ ਦੇ ਵੱਲੋਂ ਕੁਝ ਕਦਮ ਜਿਹੜੇ ਉਹ ਚੁੱਕੇ ਗਏ ਨੇ। ਪਰ ਜਿਹੜੇ ਬਹੁਤੇ ਆਫੀਸਰ ਨੇ ਜੀ ਉਹਨਾਂ ਨੇ ਨਾ ਕਰਤੀ ਹੈ ਕਿ ਉਹ ਜਿਹੜੇ ਜੀ ਇੱਥੇ ਜੇਲ੍ਹ ਸੁਪਰੀਡੈਂਟੈਂਟ ਲੱਗਣ ਦੇ ਵਾਸਤੇ ਤਿਆਰ ਨਹੀਂ ਗਏ। ਇਹ ਜਿਹੜੇ SP ਰੈਂਕ ਦੇ ਨੇ ਇਹ ਕਿਹਾ ਗਿਆ ਜੀ ਕਿ ਜਿੰਨੀਆਂ ਐਪਲੀਕੇਸ਼ਨ ਜਾਂ ਜਿਨ੍ਹਾਂ ਨੂੰ ਕਿਹਾ ਗਿਆ ਸੀ ਉਹਨਾਂ ਵਿੱਚੋਂ ਸਿਰਫ ਇੱਕੋ ਆਫੀਸਰ ਹੈ ਜੀ ਜਿਹੜਾ ਜੇਲ੍ਹ ਦੇ ਵਿੱਚ ਲੱਗਣ ਲਈ ਤਿਆਰ ਹੈ। ਬਾਕੀਆਂ ਨੇ ਜਿਹੜਾ ਜੀ ਇਹ ਕਹਿਤਾ ਕਿ ਉਹਨਾਂ ਦੀ ਮਜਬੂਰੀ ਹੈ, ਉਹ ਨਹੀਂ ਜਾਣਗੇ। ਹਾਲਾਂਕਿ ਜੇ ਜ਼ੋਰ ਜ਼ਬਰਦਸਤੀ ਉਹਨਾਂ ਦੀ ਉੱਥੇ ਪੋਸਟਿੰਗ ਕਰ ਵੀ ਦਿੱਤੀ ਜਾਵੇ ਨਾ ਤਾਂ ਨਹੀਂ ਹੋ ਸਕਦੀ, ਪਰ ਕੋਈ ਨਾ ਕੋਈ ਜੁਗਾੜ ਲਾ ਕੇ ਇਹਨਾਂ ਨੇ ਨਾ ਜਿਹੜੀ ਹੈ ਜੀ ਉਹ ਕਰਵਾ ਦਿੱਤੀ ਹੈ। ਇਹ ਆਫੀਸਰ ਜਿਹੜੇ ਨੇ ਜੀ ਉਹ ਇਹ ਸੋਚਦੇ ਨੇ ਕਿ ਜਿਹੋ ਜਿਹਾ ਸਿਸਟਮ ਜਿਹੜਾ ਉੱਥੇ ਖਰਾਬ ਹੋ ਗਿਆ ਉਸ ਸਿਸਟਮ ਨੂੰ ਦਰੁਸਤ ਕਰ ਸਕਣਾ ਸ਼ਾਇਦ ਇਹਨਾਂ ਦੇ ਵੱਸ ਦੀ ਜਿਹੜੀ ਹੈ ਜੀ ਉਹ ਗੱਲ ਨਹੀਂ ਹੋਊਗੀ। ਸੈਂਕੜੇ ਅਸਾਮੀਆਂ ਜੇਲ੍ਹਾਂ ਦੀਆਂ ਇਸ ਵੇਲੇ ਜਿਹੜੀਆਂ ਖਾਲੀ ਪਈਆਂ ਨੇ। 1993 ਤੋਂ ਜੇਲ੍ਹ ਵਾਰਡਨ ਦੀ ਭਰਤੀ ਨਹੀਂ ਹੋਈ। 60% ਨੂੰ ਤਰੱਕੀਆਂ ਹੀ ਨਹੀਂ ਮਿਲੀਆਂ। ਕੰਮ ਚਲਾਉਣ ਦੇ ਵਾਸਤੇ ਜਿਹੜੀ ਇੱਕ ਪ੍ਰਾਈਵੇਟ ਕੰਪਨੀ ਹੈ ਉਹਦੇ ਵੱਲੋਂ ਜੀ ਸਾਬਕਾ ਫੌਜੀ ਜਿਹੜੇ ਉਹ ਠੇਕੇ ਦੇ ਉੱਤੇ ਰੱਖੇ ਹੋਏ ਨੇ। ਸਿਰਫ ਹੋਮਗਾਰਡ ਦੇ ਜਿਹੜੇ ਮੁਲਾਜ਼ਮ ਨੇ ਉਹ ਕੁਝ ਥਾਵਾਂ ਦੇ ਉੱਤੇ ਜਿਹੜੇ ਜੀ ਉਹ ਤਾਇਨਾਤ ਨੇ। ਅੰਦਰ ਨਸ਼ੇ ਵਗੈਰਾ ਜਿਹੜੇ ਤਰੀਕੇ ਦੇ ਨਾਲ ਵਿਕ ਰਹੇ ਨੇ ਉਹ ਜਿਹੜਾ ਜੀ ਸਾਰਾ ਕੁਝ ਤੋੜਿਆ ਜਾ ਸਕੂਗਾ ਜੀ। ਇਹਨੂੰ ਲੈ ਕੇ ਜਿਹੜੇ ਆਫੀਸਰ ਨੇ ਉਹਨਾਂ ਦੇ ਇੱਕ ਕਿਸਮ ਦੇ ਨਾਲ
ਹੱਥ ਖੜੇ ਨੇ ਉਹ ਇਹ ਸਮਝਦੇ ਨੇ ਕਿ ਨਹੀਂ ਤੋੜਿਆ ਜਾ ਸਕਦਾ, ਜਿਹਦੇ ਕਰਕੇ ਉਹ ਰਿਸਕ ਲੈਣ ਨੂੰ ਕਿਸੇ ਕਿਸਮ ਦਾ ਤਿਆਰ ਨਹੀਂ ਗਏ। ਸੋ ਬੜੀ ਹਾਸੋਹੀਣੀ ਸਥਿਤੀ ਜਿਹੜੀ ਹੈ ਜੀ ਉਹ ਬਣ ਗਈ ਹੈ ਇਹਨਾਂ ਸਾਰੇ ਅਫਸਰਾਂ ਦੇ ਨਾ ਕਰਨ ਤੋਂ ਬਾਅਦ। ਜੀ ਜੀ। ਪੰਜਾਬ ਭਾਜਪਾ ਦੇ ਵਿੱਚ ਗ੍ਰਹਿ ਯੁੱਧ ਜਾਰੀ। ਐਕਚੁਅਲੀ ਜੀ ਚੱਲ ਤਾਂ ਪਿਛਲੇ ਕਾਫੀ ਦਿਨਾਂ ਤੋਂ ਇਹ ਸਾਰਾ ਕੁਝ ਰਿਹਾ ਜੀ। ਜਿਹੜੇ ਜਦੋਂ ਤੋਂ ਵਿਜੇ ਸੰਪਲਾ ਹੋਰੀ ਬਣਾਏ ਨੇ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਇਹ ਕਿਹਾ ਜੀ ਕਿ ਹੁਣ ਬਸ ਜਿਹੜੀ ਚੇਂਜ ਕਰਨ ਅਸੀਂ ਜਾ ਰਹੇ ਹਾਂ। ਜਿਨ੍ਹਾਂ ਨੇ ਬਣਨਾ ਸੀਗਾ ਉਹਨਾਂ ਨੇ ਤੱਤੇ ਘਾਹ ਦੀ ਖਬਰਾਂ ਜਿਹੜੀਆਂ ਸੀਗੀਆਂ ਬਹੁਤ ਸਾਰੀਆਂ ਲਵਾ ਦਿੱਤੀਆਂ ਅਖਬਾਰਾਂ ਦੇ ਵਿੱਚ ਕਿ ਲਓ ਜੀ ਹੁਣ ਤਾਂ ਜਿਹੜੇ ਜੀ ਚੇਂਜ ਹੋ ਰਹੇ ਨੇ, 3 ਮੰਤਰੀ ਜਿਹੜੇ ਨੇ ਜੀ ਉਹ ਨਵੇਂ ਆ ਰਹੇ ਨੇ। ਇਹਨੂੰ ਲੈ ਕੇ ਜਿਹੜੇ ਮੰਤਰੀ ਪਹਿਲਾਂ ਹੀ ਸੀਗੇ ਉਹ ਵਾਹਵਾ ਔਖੇ ਹੋ ਗਏ ਜੀ। ਜਦੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਲੱਗੀ ਤਾਂ ਉਹਨਾਂ ਨੇ ਕਿਹਾ ਤੁਸੀਂ ਸਾਡੀ ਜਿਹੜੀ ਹੈ ਜੀ ਬੇਇੱਜ਼ਤੀ ਕਰ ਰਹੇ ਹੋ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਲਵਾ ਕੇ। ਜਦੋਂ ਰੌਲਾ ਰੱਪਾ ਜ਼ਿਆਦਾ ਪੈ ਗਿਆ ਤਾਂ ਫਿਰ ਲਾਸਟ ਮਿੰਟ ਦੇ ਉੱਤੇ ਜਿਹੜਾ ਸੀਗਾ ਜੀ ਇਹ ਰੋਕ ਲਿਆ ਗਿਆ ਕਿ ਕੋਈ ਮੰਤਰੀ ਜਿਹੜਾ ਜੀ ਉਹ ਤਬਦੀਲ ਨਹੀਂ ਕੀਤਾ ਜਾਊਗਾ। ਔਰ ਰੋਕਣ ਦਾ ਕਾਰਨ ਇਹੀ ਸੀਗਾ ਜੀ ਕਿ ਰੌਲਾ ਰੱਪਾ ਜਿਹੜਾ ਸੀਗਾ ਉਹ ਜ਼ਿਆਦਾ ਪੈ ਗਿਆ ਅੰਦਰ ਖਾਤੇ ਪਾਰਟੀ ਦੇ। ਹੁਣ ਜਿਹੜੇ ਵਿਜੇ ਸੰਪਲਾ ਨੇ ਉਹਨਾਂ ਨੂੰ ਕਈ ਗੰਭੀਰ ਜਿਹੜੀਆਂ ਚੁਣੌਤੀਆਂ ਉਹਦਾ ਸਾਹਮਣਾ ਕਰਨਾ ਜਿਹੜਾ ਜੀ ਉਹ ਪੈ ਰਿਹਾ ਕਿਉਂਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਜਿਹੜੀ ਇਕਾਈ ਹੈ ਜੀ ਉਹਦੀਆਂ ਸਰਗਰਮੀਆਂ ਪਿਛਲੇ ਕਈ ਸਾਲਾਂ ਤੋਂ ਠੱਪ ਨੇ। ਜਿਹਨਾਂ ਨੂੰ ਝੰਡੀ ਵਾਲੀਆਂ ਗੱਡੀਆਂ ਮਿਲੀਆਂ ਨੇ ਉਹ ਆਰਾਮ ਦੇ ਨਾਲ ਇਹਨਾਂ ਦੇ ਝੂਟੇ ਲੈਣ ਦੇ ਵਿੱਚ ਮਸਤ ਨੇ ਕਿ ਜਿੰਨੀ ਦੇਰ ਤੱਕ ਉਹਨਾਂ ਕੋਲੇ ਮਿਨਿਸਟਰੀਆਂ ਨੇ, ਝੰਡੀ ਵਾਲੀਆਂ ਗੱਡੀਆਂ ਨੇ, ਇਹਨਾਂ ਨੂੰ ਭੋਗੋ। ਜਿਹੜੇ ਵਰਕਰ ਨੇ ਉਹ ਬਿਲਕੁਲ ਟੁੱਟ ਗਏ ਜੀ ਇਹ ਪਾਰਟੀ ਦੇ ਨਾਲੋਂ। ਹੁਣ ਜਿਹੜੀ ਟੇਕ ਹੈ ਪਾਰਟੀ ਦੀ ਉਹ ਲੈ ਦੇ ਕੇ ਸਾਰੀ ਅਕਾਲੀ ਦਲ ਦੇ ਉੱਤੇ ਟਿਕੀ ਹੋਈ ਆ ਕਿ ਅਕਾਲੀ ਦਲ ਕਿੰਨਾ ਸਰਗਰਮ ਹੁੰਦਾ ਉਹਦੇ ਆਸਰੇ ਜਿੰਨੀਆਂ ਕੁ ਸੀਟਾਂ ਜਿਹੜੀਆਂ ਜੀ ਇਹ ਲੜ ਸਕਣਗੇ ਜਾਂ ਜਿੱਤ ਸਕਣਗੇ ਸਾਰਾ ਦਾਰੋ ਮਦਾਰ ਜਿਹੜਾ ਜੀ ਉਹਦੇ ਉੱਤੇ ਰਹਿ ਗਿਆ। ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਤੇ ਕਾਂਗਰਸ ਦੀਆਂ ਸਰਗਰਮੀਆਂ ਜਿਹੜੀਆਂ ਜੀ ਉਹ ਕਾਫੀ ਵਧੀਆਂ ਹੋਈਆਂ ਨੇ। ਜਿਹੜੇ ਵਰਕਰ ਨੇ ਉਹ ਭਾਰਤੀ ਜਨਤਾ ਪਾਰਟੀ ਨੂੰ ਲੱਭ ਨਹੀਂ ਰਹੇ ਕਿ ਉਹਨਾਂ ਨੂੰ ਕਿਵੇਂ ਲੱਭਿਆ ਜਾਵੇ। ਵਰਕਰ ਜਿਹੜੇ ਨੇ ਉਹ ਕਹਿੰਦੇ ਨੇ ਜਦੋਂ ਸਾਡੀ ਸੁਣੀ ਹੀ ਨਹੀਂ ਗਈ ਪਿਛਲੇ ਸਾਲਾਂ ਦੇ ਦੌਰਾਨ ਤੇ ਹੁਣ ਅਸੀਂ ਜਿਹੜਾ ਜੀ ਅੱਗੇ ਹੋ ਕੇ ਸਿਰ ਜਿਹੜੇ ਆ ਉਹ ਕਿਉਂ ਪੜਵਾਈਏ। ਸੋ ਇਹ ਵਿਜੇ ਸੰਪਲਾ ਹੋਰਾਂ ਦੇ ਵਾਸਤੇ ਇੱਕ ਬਹੁਤ ਵੱਡੀ ਪਰਖ ਦੀ ਘੜੀ ਆ ਕਿ ਇਹ ਜਿਹੜੇ ਮਹੀਨੇ ਰਹਿੰਦੇ ਨੇ ਇਹਦੇ ਦੌਰਾਨ ਕੀ ਉਹ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਨੇ ਉਹਨਾਂ ਨੂੰ ਲੀਹ ਦੇ ਉੱਤੇ ਲੈ ਆਉਣਗੇ ਜੀ। ਜੀ। ਅਤੇ ਗੱਲ ਕਰਦੇ ਹਾਂ ਕੱਲ੍ਹ ਦੇ ਇਕੱਠ ਨੂੰ ਲੈ ਕੇ ਦੋਵਾਂ ਧਿਰਾਂ ਦੇ ਵੱਲੋਂ ਆਪੋ ਆਪਣੇ ਦਾਅਵੇ। ਐਕਚੁਅਲੀ ਜੀ ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਲੜਾਈ ਆ ਇਹ ਇੱਕ ਕਿਸਮ ਦੇ ਨਾਲ ਲੜੀ ਜਾ ਰਹੀ ਹੈ। ਔਰ ਜਿਹੜਾ ਇਕੱਠ ਸੀਗਾ ਜੀ ਬੇਸ਼ੱਕ ਜਿਹੜੇ ਨੈਸ਼ਨਲ ਚੈਨਲ ਨੇ ਉਹਨਾਂ ਨੇ ਵੀ ਇਕੱਠ ਜਿਹੜਾ ਜੀ ਉਹ ਬਹੁਤ ਦਿਖਾਇਆ। ਉੱਥੇ ਵੱਖੋ ਵੱਖਰੀਆਂ ਰਿਪੋਰਟਾਂ ਨੇ ਜੀ, ਕੋਈ 30,000, 35,000, ਕੋਈ 40,000, ਕੋਈ 40,000 ਪਲੱਸ ਵੀ ਜਿਹੜਾ ਜੀ ਉਹ ਦੱਸਿਆ। ਦੂਜੇ ਪਾਸੇ ਜਿਹੜੇ ਸਰਕਾਰੀ ਧਿਰਾਂ ਨੇ ਜੀ ਉਹਨਾਂ ਦੀ ਆਪਣੀ ਤਰਕਾ ਦੀ ਕੋਈ 2,000 ਦੱਸਦਾ, ਕੋਈ 3,000 ਜਿਹੜਾ ਜੀ ਉਹ ਦੱਸਦਾ। ਪਰ ਜੇ ਤੁਸੀਂ ਵੀਡੀਓ ਦੇ ਰੂਪ ਦੇ ਵਿੱਚ ਵੇਖੋ ਇਕੱਠ ਤਾਂ ਉੱਥੇ ਹੋਇਆ। ਜਿਹੜੇ ਆਉਣ ਨਹੀਂ ਦਿੱਤੇ ਗਏ, ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਰੋਕ ਲਏ ਗਏ, ਜਿਹੜਾ YPS ਚੌਂਕ ਸੀਗਾ ਉੱਥੇ ਵੀ ਜਿਹੜੇ ਜੀ ਬਹੁਤੇ ਰੋਕੇ ਰਹੇ। ਗਿੱਦੜਬਾਹਾ ਦੇ ਹਲਕੇ ਦੇ ਵਿੱਚ ਜਿਹੜਾ ਜੀ ਉੱਥੇ ਰੋਕੇ ਰਹੇ। ਦੁਆਬੇ ਦੇ ਵਿੱਚੋਂ ਆਉਣ ਵਾਲੇ ਜਿਹੜੇ ਲੋਕ ਸੀ ਉਹਨਾਂ ਨੂੰ ਵੀ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਉਹ ਰੋਕਿਆ ਗਿਆ। ਰੋਕਣ ਦਾ ਕਾਰਨ ਜਿਹੜਾ ਉਹ ਇਹੀ ਸੀਗਾ ਜੀ ਕਿ ਇਕੱਠ ਜਿਹੜਾ ਜੀ ਉਹ ਘੱਟ ਵਿਖਾਇਆ ਜਾ ਸਕੇ। ਹੁਣ ਜਿਹੜੇ ਵੱਖੋ ਵੱਖਰੀਆਂ ਖਬਰਾਂ ਨੇ ਜੀ ਉਹ ਆਪੋ ਆਪਣੀ ਜਗ੍ਹਾ ਦੇ ਉੱਤੇ ਆਪੋ ਆਪਣੇ ਦਾਅਵੇ ਜਿਹੜੇ ਜੀ ਉਹ ਕਰ ਰਹੇ ਨੇ। ਜਿੱਥੇ ਆਮ ਆਦਮੀ ਪਾਰਟੀ ਦੇ ਨੇਤਾ ਇਹ ਕਹਿੰਦੇ ਨੇ ਕਿ ਉਹਨਾਂ ਨੇ ਮਜਬੂਰ ਕਰ ਦਿੱਤਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਬਾਹਰ ਨਿਕਲ ਕੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਜੀ ਉਹ ਕਰਨ ਦੇ ਵਾਸਤੇ, ਨਹੀਂ ਤਾਂ ਉਹ ਅੰਦਰ ਵੜ ਕੇ ਹੀ ਗੱਲ ਜਿਹੜੀ ਉਹ ਕਰ ਲੈਂਦੇ ਸਨ। ਇਹ ਗੱਲ ਤਾਂ ਹੈ ਜੇ ਲੀਡਰਸ਼ਿਪ ਅੰਦਰ ਚਲੇ ਜਾਂਦੀ ਤਾਂ ਫਿਰ ਜਿਹੜਾ ਜੀ ਉਹ ਮਾੜਾ ਹੋਣਾ ਸੀਗਾ। ਦੂਜਾ ਜਿਹੜਾ ਜੀ ਸਰਕਾਰੀ ਪੱਖ ਹੈ ਉਹ ਇਹ ਕਹਿੰਦੇ ਨੇ ਕਿ ਬਾਦਲ ਸਾਹਿਬ ਨੇ ਜਿਹੜੀਆਂ ਜੀ ਵੱਡੀਆਂ ਖਬਰਾਂ ਬਣਨੀਆਂ ਸੀ ਉਹਨਾਂ ਨੂੰ ਬਹੁਤ ਛੋਟੀਆਂ ਜਿਹੜਾ ਜੀ ਉਹ ਕਰ ਦਿੱਤਾ ਆਪਣੀ ਕੋਠੀ ਦੇ ਉੱਤੇ ਇਹਨਾਂ ਲੋਕਾਂ ਨੂੰ ਸੱਦ ਕੇ। ਜਿਹੜਾ ਸਰਕਾਰੀ ਮੀਡੀਆ ਤੰਤਰ ਹੈ ਜੀ ਉਹ ਬੜਾ ਸਰਗਰਮ ਰਿਹਾ ਸ਼ਾਮ ਨੂੰ, ਜਦੋਂ ਕਿ ਇਕੱਠ ਵੇਖ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਬਹੁਤੇ ਲੋਕ ਸੀ ਜੀ ਉਹ ਸੁਰਖਰੂ ਹੋ ਕੇ ਬਹਿ ਗਏ ਕਿ ਹੁਣ ਅਖਬਾਰਾਂ ਨੇ ਜਿਹੜੀਆਂ ਜੀ ਉਹ ਖਬਰਾਂ ਲਾ ਹੀ ਦੇਣੀਆਂ ਨੇ। ਜਦੋਂ ਕਿ ਇਹਦਾ ਉਲਟ ਅਸਰ ਜਿਹੜਾ ਜੀ ਉਹ ਹੋਇਆ, ਉਹਨਾਂ ਦੀ ਜਿਹੜੀ ਸਰਗਰਮੀ ਠੰਡੀ ਪੈ ਗਈ ਸ਼ਾਮ ਨੂੰ। ਸਾਡਾ ਤਾਂ ਇਕੱਠ ਹੀ ਬਹੁਤ ਹੋਇਆ। ਦੂਜੇ ਪਾਸੇ ਜਿਹੜੇ ਸੀਗੇ ਜੀ ਦੂਜੀਆਂ ਧਿਰਾਂ ਉਹ ਸਰਗਰਮ ਹੋ ਗਈਆਂ। ਉਹਨਾਂ ਨੇ ਜਿਹੜਾ ਜੀ ਅੱਜ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਫਲॉप ਸ਼ੋਅ ਸੀਗਾ ਇੱਕ ਕਿਸਮ ਦੇ ਨਾਲ। ਤੋ ਇਹ ਜਿਹੜੀਆਂ ਦੋਵਾਂ ਧਿਰਾਂ ਦੇ ਵੱਲੋਂ ਆਪੋ ਆਪਣੇ ਦਾਅਵੇਦਾਰੀਆਂ ਜਿਹੜੀਆਂ ਦੀ ਉਹ ਜਾਰੀ ਨੇ। ਪਰ ਇਹ ਜ਼ਰੂਰ ਹੈ 44 ਡਿਗਰੀ 45 ਡਿਗਰੀ ਦੇ ਵਿੱਚ ਇੰਨੇ ਲੋਕਾਂ ਦਾ ਜਿਹੜਾ ਜੀ ਉਹ ਇਕੱਠ ਹੋ ਜਾਣਾ ਇੱਕ ਬਹੁਤ ਵੱਡੀ ਗੱਲ ਸੀ। ਪਰ
ਜਿਵੇਂ ਇਹ ਸਾਰੀ ਦੀ ਸਾਰੀ ਲੀਡਰਸ਼ਿਪ ਸੀ ਨਾ ਜੀ, ਉਹ ਚਲੇ ਗਈ ਬਾਦਲ ਸਾਹਿਬ ਦੀ ਕੋਠੀ ਨੂੰ, ਤੇ ਉੱਥੇ ਜਿਹੜੇ ਪਹੁੰਚੇ ਹੋਏ ਲੋਕ ਸੀਗੇ ਉਹ ਵੇਖਦੇ ਰਹਿ ਗਏ। ਇਹ ਬਹੁਤ ਵੱਡੀ ਗਲਤੀ ਜਿਹੜੀ ਹੈ ਜੀ ਉਹ ਲੀਡਰਸ਼ਿਪ ਦੀ ਕਹੀ ਜਾ ਸਕਦੀ ਹੈ। ਉੱਥੇ ਉਹਨਾਂ ਨੂੰ ਤੁਰੰਤ ਮੀਟਿੰਗ ਕਰਕੇ ਕੁਝ ਲੋਕ ਜਿਹੜੇ ਨੇ, ਕੁਝ ਲੀਡਰ ਜਿਹੜੇ ਨੇ, ਉਹ ਉੱਥੇ ਛੱਡਣੇ ਚਾਹੀਦੇ ਸੀਗੇ ਤਾਂ ਕਿ ਵਰਕਰਾਂ ਦੇ ਨਾਲ ਸਾਂਝ ਜਿਹੜੀ ਸੀ ਉਹ ਪਈ ਰਹਿੰਦੀ। ਜੀ ਜੀ। ਅਤੇ ਇਸੇ ਦੇ ਉੱਤੇ ਹੀ ਆਪਾਂ ਕਹਿ ਸਕਦੇ ਹਾਂ, ਭੱਠਲ ਹੋਣਾ ਦਾ ਬਿਆਨ ਆਇਆ ਵੀ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਮਿਲ ਕੇ ਡਰਾਮਾ ਖੇਡ ਰਹੇ ਨੇ, ਹੈ ਇੱਕ ਦੂਜੇ ਨੂੰ AB ਟੀਮਾਂ ਹੀ ਕਹੀ ਜਾਂਦੇ ਸਾਰੇ ਜਾਣੇ। ਐਕਚੁਅਲੀ ਭੱਠਲ ਸਾਹਿਬ ਦੇ ਮੂੰਹੋਂ ਤਾਂ ਇਹ ਗੱਲ ਜਿਹੜੀ ਹੈ ਜੀ ਉਹ ਨਹੀਂ ਜੱਜਦੀ ਜੀ, ਕਿਉਂਕਿ ਸਭ ਨੂੰ ਪਤਾ ਜੀ ਕਿ ਉਹਨਾਂ ਦੇ ਲਿੰਕ ਜਿਹੜੇ ਨੇ ਉਹ ਕਿਹਨਾਂ ਦੇ ਨਾਲ ਨੇ ਔਰ ਕਿਹੜੇ ਤਰੀਕੇ ਦੇ ਨੇ। ਇਹ ਇੱਕ ਚੱਲਣ ਜਿਹਾ ਹੀ ਬਣ ਗਿਆ ਕਿ ਇੱਕ ਦੂਜੇ ਨੂੰ ਇਹ ਕਹੀ ਜਾਓ ਜੀ ਫਲਾਨਾ ਉਹਦੇ ਨਾਲ ਰਲਿਆ ਹੋਇਆ, ਧਮਕਾਨਾ ਜਿਹੜਾ ਜੀ ਉਹ ਉਹਦੇ ਨਾਲ ਰਲਿਆ ਹੋਇਆ। ਭੱਠਲ ਹੋਰਾਂ ਦੇ ਕੋਲੇ ਸ਼ਾਇਦ ਪੰਜਾਬ ਦੇ ਵਾਸਤੇ ਜਿਹੜਾ ਜੀ ਕਹਿਣ ਲਈ ਕੁਝ ਹੈ ਨਹੀਂ ਗਾ ਜੀ, ਇਸੇ ਕਰਕੇ ਉਹਨਾਂ ਨੇ ਬਿਆਨ ਲਵਾਉਣ ਦੀ ਖਾਤਰ ਹੀ ਸਿਰਫ ਬਿਆਨ ਦਿੱਤਾ ਗਿਆ। ਲੱਗਦਾ ਜੀ ਪੰਜਾਬ ਦੇ ਵਿੱਚ ਤਾਂ ਇੰਨਾ ਕੁਝ ਜਿਹੜਾ ਜੀ ਹੋ ਰਿਹਾ, ਬੀਬੀ ਭੱਠਲ ਹੋਰੀ ਕਦੀ ਉਹਦੇ ਵਾਸਤੇ ਬੋਲਦੇ ਜਿਹੜਾ ਜੀ ਤੁਸੀਂ ਸੁਣੇ ਨੇ, ਚਾਹੇ ਨਸ਼ੇ ਹੋਣ ਤੇ ਚਾਹੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋਣ, ਬਿਲਕੁਲ ਚੁੱਪ ਧਾਰੀ ਹੋਈ ਉਹਨਾਂ ਨੇ। ਜੀ ਜੀ ਜੀ। ਹੁਣੇ ਇੱਕ ਇਹ ਵੀ ਬਿਆਨ ਆਇਆ ਵੀ ਵਿਜੇ ਮਾਲਿਆ ਨੂੰ ਭਾਰਤ ਲਿਆਉਣਾ ਸੌਖਾ ਨਹੀਂ ਆ। ਕੀ ਕਹਿ ਸਕਦੇ ਆ ਵੀ ਅੰਦਰ ਖਾਤੇ ਕੋਈ ਡੀਲ ਵਗੈਰਾ ਚੱਲ ਰਹੀ ਹੈ ਜਾਂ ਵਾਕਈ ਮੁਸ਼ਕਿਲ? ਮੁਸ਼ਕਿਲ ਹੈ ਜੀ ਉਹਦਾ। ਮੈਂ ਅੱਗੇ ਇੱਕ ਦਿਨ ਟੈਕਨੀਕਲ ਪੱਖ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਬ੍ਰਿਟਨ ਹੈ ਜੀ ਉਹਦੇ ਵਿੱਚ ਜਦੋਂ ਬੰਦਾ ਕੋਈ ਵੈਲਿਡ ਪਾਸਪੋਰਟ ਦੇ ਉੱਤੇ ਐਂਟਰ ਹੁੰਦਾ ਉਹਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ, ਬੇਸ਼ੱਕ ਉਹਦਾ ਪਾਸਪੋਰਟ ਜਿਹੜਾ ਜੀ ਉਹ ਰੱਦ ਕਿਉਂ ਨਾ ਹੋ ਗਿਆ ਹੋਵੇ। ਜਿਹੜਾ ਹੈ ਜੀ ਉਹਨੂੰ ਸੰਧੀ ਦੇ ਤਹਿਤ ਜਿਹੜਾ ਜੀ ਉਹ ਲੈ ਕੇ ਆਉਣਾ, ਐਕਸਟ੍ਰੈਡੀਸ਼ਨ ਦੇ ਤਹਿਤ, ਉਹ ਪੋਸੀਬਲ ਨਹੀਂ ਹੋ ਸਕਣਾ ਜੀ, ਕਿਉਂਕਿ ਉਹਦੇ ਵਾਸਤੇ ਕ੍ਰਿਮੀਨਲ ਜਿਹੜਾ ਜੀ ਉਹ ਦਿਖਾਉਣਾ ਜ਼ਰੂਰੀ ਹੈ। ਬੈਂਕਾਂ ਵਾਲੇ ਜਿਹੜੇ ਕਰਜ਼ੇ ਦੀ ਗੱਲ ਹੈ, ਜਾਂ ਤਾਂ ਅਦਾਲਤਾਂ ਜਿਹੜੀਆਂ ਨੇ ਜੀ ਉਹ ਇਸ ਪ੍ਰਕਿਰਿਆ ਦੇ ਰਾਹੀਂ ਉਹਨੂੰ ਦੋਸ਼ੀ ਠਹਿਰਾ ਦੇਣ ਸਾਰੇ ਦੇ ਵਾਸਤੇ, ਫਿਰ ਉਦੋਂ ਬਾਅਦ ਜਿਹੜੀ ਹੈ ਜੀ ਇਹ ਐਕਸਟ੍ਰੈਡੀਸ਼ਨ ਜਿਹੜੀ ਆ ਉਹ ਹੋ ਸਕਦੀ ਹੈ। ਉਧਰ ਵਿਜੇ ਮਾਲਿਆ ਦਾ ਬਿਆਨ ਵੀ ਆਇਆ, ਉਹ ਇਹ ਕਹਿੰਦਾ ਕਿ ਜੇਕਰ ਮੇਰੀ ਸੁਰੱਖਿਆ ਦੀ ਗੱਲ ਜਿਹੜੀ ਹੈ ਜੀ ਉਹ ਕੀਤੀ ਜਾਵੇ ਤਾਂ ਮੈਂ ਭਾਰਤ ਜਿਹੜਾ ਜੀ ਉਹ ਪਰਤ ਸਕਦਾ। ਇਹ ਟਰਕਾਉਣ ਵਾਲਾ ਬਿਆਨ ਉਹਦਾ ਹੋ ਸਕਦਾ ਹੈ ਕਿ ਉਹ ਠੰਡੀ ਪਾਉਣੀ ਚਾਹੁੰਦਾ ਇਸ ਸਾਰੀ ਜਿਹੜਾ ਜੀ ਉਹ ਗੱਲ ਨੂੰ। ਨਹੀਂ ਆ ਸਕਣਾ ਜੀ, ਜੇ ਏਡੀ ਗੱਲ ਹੁੰਦੀ ਤੇ ਇੱਕ ਪਹਿਲਾਂ ਵੀ ਤਾਂ ਜਿਹੜਾ ਇੰਡੀਅਨ ਫੈਕਟਰੀ ਵਾਲਾ ਬੈਠਾ ਉੱਥੇ ਜੀ। ਬਿਲਕੁਲ ਬਿਲਕੁਲ ਬਿਲਕੁਲ। ਤਾਂ ਸਰੋਤੇ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਬਲਤੇਜ ਪੰਨੂ ਜੀ ਜਿਹੜੇ ਜਾਣਕਾਰੀ ਦੇ ਰਹੇ ਸੀਗੇ। ਤੇ ਬਲਤੇਜ ਪੰਨੂ ਜੀ, ਅੱਜਨਾਮਾ ਕਿ ਆਖੀ ਗੱਲ ਓਬਾਮਾ ਨੇ ਬਹੁਤ ਸਿੱਧੀ, ਕੰਧਾਂ ਕੀਤਿਆਂ ਹੋਵਣਾ ਹੱਲ ਨਹੀਂ ਹੋ ਜੀ। ਆਖੀ ਗੱਲ ਓਬਾਮਾ ਨੇ ਬਹੁਤ ਸਿੱਧੀ, ਕੰਧਾਂ ਕੀਤਿਆਂ ਹੋਵਣਾ ਹੱਲ ਨਹੀਂ ਹੋ। ਨਫ਼ਰਤ ਹੋਰਾਂ ਦੇ ਨਾਲ ਕੋਈ ਕਰੋਗੇ ਤਾਂ ਸਕੜੀ ਉਹਨਾਂ ਨੇ ਅੱਗੇ ਝੱਲ ਨਹੀਂ ਹੋ ਜੀ। ਲੱਗੀ ਚੋਟ ਦਾ ਜ਼ਖਮ ਹੋ ਠੀਕ ਜਾਊ, ਜਾਣਾ ਚੋਭ ਦਾ ਦੋਸਤੋ ਸੱਲ ਲਈਓ। ਬੁਰਾ ਬੋਲੇ ਤਾਂ ਬਣੂ ਫਿਰ ਅਕਸ ਮਾੜਾ, ਪੱਲੇ ਪਾਉਣ ਲੱਗਾ ਕੋਈ ਭੱਲ ਨਹੀਂ ਹੋ। ਨਾ ਐਵੇਂ ਨਹੀਂ ਕਿਸੇ ਦਾ ਲਿਆ ਹੋਵੇ, ਕੀਤੀ ਸਿੱਧੀ ਟਰੰਪ ਲਈ ਚੋਟ ਉਸਨੇ। ਨਾ ਭਾਵੇਂ ਨਹੀਂ ਕਿਸੇ ਦਾ ਲਿਆ ਹੋਵੇ, ਕੀਤੀ ਸਿੱਧੀ ਟਰੰਪ ਲਈ ਚੋਟ ਉਸਨੇ। ਸਿੱਧਾ ਲੋਕਾਂ ਨੂੰ ਕਿਹਾ ਨਾ ਵੋਟ ਦੇ ਲਈ, ਕੀਤਾ ਕੰਮ ਕਲਿੰਟਨ ਦਾ ਲੋਟ ਉਸਨੇ। ਜੀ ਜੀ ਜੀ। ਤੇ ਬਹੁਤ ਬਹੁਤ ਤੁਹਾਡਾ ਬਲਤੇਜ ਪੰਨੂ ਜੀ ਅਸੀਂ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਵਿਸਥਾਰ ਦੇ ਵਿੱਚ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਵੀ ਹੁਣ ਸਮਾਪਤ ਹੁੰਦਾ ਆ। ਤੇ ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।